ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਵੀਰ ਗੁਰਪ੍ਰੀਤ ਸਿੰਘ ਜੀ ਦੀ ਟੋਰਾਂਟੋ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ। ਬਾਬਾ ਜੀ, ਇੱਕ ਬੇਨਤੀ ਹੈ ਕਿ ਪਲੀਜ਼ ਇੱਕ ਪ੍ਰੋਗਰਾਮ ਸਿਰਫ ਬਾਦਲ ਐਂਡ ਪਾਰਟੀ ਤੇ ਕਰੋ ਕਿ ਅੱਜ ਤੱਕ ਬਾਦਲ ਨੇ ਕੀ ਕੀਤਾ ਤੇ ਕਿਹੜੇ ਮਾੜੇ ਕੰਮ ਕੀਤੇ ਹਨ ਜਿਸ ਕਰਕੇ ਸਿੱਖ ਉਸ ਦਾ ਵਿਰੋਧ ਕਰਦੇ ਹਨ। ਪਲੀਜ਼ ਬੇਨਤੀ ਹੈ ਸਾਡੀ। ਆਪ ਜੀ ਤੋਂ ਹੀ ਆਸ ਹੈ। ਮੈਂ ਸਤਨਾਮ ਸਿੰਘ ਦਾ ਦੋਸਤ ਹਾਂ, ਕਿਰਪਾ ਕਰਕੇ ਜ਼ਰੂਰ ਦੱਸੋ ਕਿਉਂਕਿ ਸਿੱਖ ਬਹੁਤ ਹੀ ਭਰਮ ਭੁਲੇਖਿਆਂ 'ਚ ਹਨ। ਜੀ ਡਾਕਟਰ ਸਾਹਿਬ। ਦੇਖੋ ਜੀ, ਹੁਣ ਗੁਰਪ੍ਰੀਤ ਸਿੰਘ ਹੋਰਾਂ ਨੇ ਸਿਫਾਰਿਸ਼ ਵੀ ਲਿਆਂਦੀ ਹੈ, ਭਾਈ ਸਤਨਾਮ ਸਿੰਘ ਹੋਰਾਂ ਦੀ ਨਾ ਵੀ ਸਿਫਾਰਿਸ਼ ਲਿਆਉਂਦੇ, ਫਿਰ ਵੀ ਅਸੀਂ ਤਾਂ ਕਰਦੇ ਹੀ ਹਾਂ। ਬਹੁਤ ਵੈਲਕਮ। ਤੁਸੀਂ ਟੋਰਾਂਟੋ ਤੋਂ ਸਾਨੂੰ ਲਿਖਿਆ ਜੀ, ਫੇਸਬੁੱਕ 'ਤੇ ਇਹਨਾਂ ਦਾ ਮੈਸੇਜ ਸੀ ਜੀ। ਦੇਖੋ, ਬਾਦਲ ਤਾਂ ਰੋਜ਼ਾਨਾ ਹੀ ਸਾਡਾ ਫੇਵਰੇਟ ਡਾਰਲਿੰਗ ਕਰੈਕਟਰ ਹੈ ਤੇ ਇਸ ਦਾ ਜ਼ਿਕਰ ਹੁੰਦਾ ਹੈ, ਕਿਉਂਕਿ ਇਸ ਤੋਂ ਵੱਧ ਕੇ, ਕਿਉਂਕਿ ਦੋ ਤਰ੍ਹਾਂ ਦੇ ਇਮੇਜ ਹੁੰਦੇ ਨੇ ਦੁਨੀਆ 'ਚ। ਜਦੋਂ ਈਵਨ ਪਰਸਨ ਆਫ ਦਾ ਈਅਰ ਤੇ ਪਰਸਨ ਆਫ ਦਾ ਸੈਂਚੁਰੀ ਕੱਢਦੇ ਨੇ, ਇੱਕ ਹੁੰਦਾ ਹੈ ਕਿ ਵੀ ਕਿਹੜਾ ਮੋਸਟ ਲਵਡ ਹੈ ਜੀ, ਕਿਹੜਾ ਮੋਸਟ ਹੇਟਡ ਹੈ। ਫੈਸ਼ਨ ਸ਼ੋਆਂ 'ਚ ਵੀ ਹੁੰਦਾ ਕਿਹੜਾ ਫੈਸ਼ਨ ਬਹੁਤ ਵਧੀਆ ਹੈ, ਕਿਹੜਾ ਜਿਹੜਾ ਬਿਲਕੁਲ ਅਗਲੀ ਹੈ, ਉਹ ਵੀ ਕੱਢਦੇ ਨੇ ਜੀ। ਸੋ ਇਹ ਹੀਰੋ ਹੈ ਅਗਲੀ ਦਾ ਗੰਦੇ ਪੱਖ ਤੋਂ। ਜੀ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਿਆਸਤ ਦੇ ਵਿੱਚ ਔਰ ਖ਼ਾਸ ਤੌਰ 'ਤੇ ਜਿਹੜੀ ਭਾਰਤ ਦੇ ਵਿੱਚ ਜਦੋਂ ਅਸੀਂ ਇੱਕ ਕਰਪਟ ਸਿਸਟਮ ਦੀ ਗੱਲ ਕਰਦੇ ਹਾਂ ਜੀ, ਤੇ ਫਿਰ ਸਿੱਖ ਕਰੈਕਟਰ ਜਿਹੜਾ ਇਮਾਨਦਾਰ ਸਿੱਖ ਕਰੈਕਟਰ ਹੈ ਉਹ ਉਹਦੇ 'ਚ ਸ਼ਾਇਦ ਫਿੱਟ ਹੀ ਨਹੀਂ ਸੀ ਹੁੰਦਾ ਜਾਂ ਫਿੱਟ ਨਹੀਂ ਹੁੰਦਾ ਜੀ। ਕਿਉਂਕਿ ਜਿਸ ਲੈਵਲ ਦੇ ਉੱਤੇ ਜਿਹੜੀ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ, ਬਹੁ ਗਿਣਤੀ ਦਾ ਕਲਚਰ, ਜਿਹਦੇ ਬਾਰੇ ਨਿਰਾਦ ਚੌਧਰੀ ਜਿਹੜਾ ਕਿ ਇੱਕ ਬੰਗਾਲੀ ਹਿੰਦੂ ਲਿਖਾਰੀ ਸੋਚਵਾਨ ਹੋਇਆ ਜੀ, ਉਹਨੇ ਇੱਕ ਥਾਂ 'ਤੇ ਕਿਹਾ, ਇੰਗਲੈਂਡ ਰਿਹਾ ਕਾਫੀ ਲੰਬੀ ਉਮਰ, 98 ਸਾਲ ਦਾ ਹੋ ਕੇ ਉਹਦੀ ਡੈਥ ਹੋਈ। ਉਹਨੇ ਇੱਕ ਥਾਂ 'ਤੇ ਕਿਹਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਹਰ ਹਿੰਦੁਸਤਾਨੀ ਜਿਹੜਾ ਨਾ ਉਹਦੇ ਜੀਨ ਦੇ ਵਿੱਚ ਵੜੀ ਹੋਈ ਹੈ ਕਰਪਸ਼ਨ। ਜੀ। ਉਹ ਹੋ ਹੀ ਨਹੀਂ ਸਕਦਾ ਕਿ ਕੋਈ ਹਿੰਦੁਸਤਾਨੀ ਨਹੀਂ ਹੋ ਸਕਦਾ ਜਿਹੜਾ ਬੇਈਮਾਨ ਨਾ ਹੋਏ, ਕਰਪਟ ਨਾ ਹੋਏ, ਭ੍ਰਿਸ਼ਟ ਨਾ ਹੋਏ। ਜੀ, ਜੀ। ਤੇ ਜੇ ਬਾਦਲ ਦਾ ਸਿਆਸੀ ਉਭਾਰ ਅਸੀਂ ਦੇਖੀਏ 1950 ਤੋਂ ਲੈ ਕੇ, ਤੇ ਜਿਸ ਤਰੀਕੇ ਨਾਲ ਬਾਦਲ ਨੇ ਸਿਧਾਂਤਹੀਨ ਰਾਜਨੀਤੀ ਕੀਤੀ, ਹਿੰਦੂ ਤੋਂ ਵੀ ਝੰਡੇ ਦੇ ਥੱਲੇ, ਜੀ, ਜਿਵੇਂ ਉਹਨੇ ਸਿੱਖ ਕਦਰਾਂ ਕੀਮਤਾਂ ਦਾ, ਸਿੱਖ ਵੈਲਿਊਜ਼ ਦਾ, ਕੌਮੀ ਏਜੰਡੇ ਦਾ, ਸਿੱਖ ਪਛਾਣ ਦਾ, ਖਾਲਿਸਤਾਨ ਦੇ ਸੰਘਰਸ਼ ਦਾ ਜਿਹੜਾ ਨੁਕਸਾਨ ਕੀਤਾ ਔਰ ਸਿੱਖੀ ਦੀਆਂ ਜੜ੍ਹਾਂ 'ਚ ਜੇ ਕਹੋ ਵੀ ਤੇਲ ਦੇਣ 'ਚ ਕੋਈ ਕਸਰ ਨਹੀਂ ਰੱਖੀ, ਤੇ ਫਿਰ 5-5.5 ਸਦੀਆਂ ਦੇ ਇਤਿਹਾਸ ਕੋਈ ਵੀ ਇੰਨਾ ਕੋਈ ਪਾਵਰਫੁਲ ਇੱਕ ਬੰਦਾ ਜਿਹਨੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਦੁਬੈਲ ਬਣਾ ਲਈਆਂ ਹੋਣ। ਪੰਜਾਬ ਅਸੈਂਬਲੀ ਦੇ ਵਿੱਚ ਕੋਈ ਕੁਸਕਦਾ ਨਹੀਂ ਹੈ ਅਕਾਲੀ ਪਾਰਟੀ ਲੀਡਰ ਦੇ ਨਾਤੇ। ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜੇਬ 'ਚ ਸਾਲ ਬਾਅਦ ਪ੍ਰਧਾਨ ਨਿਕਲਦਾ ਸ਼੍ਰੋਮਣੀ ਕਮੇਟੀ ਦਾ। ਜੀ। ਮਹਾਰਾਜਾ ਰਣਜੀਤ ਸਿੰਘ ਬਹੁਤ ਪਾਵਰਫੁਲ ਐਂਟੀਟੀ ਸੀ, ਦਰਾ ਖੈਬਰ ਤੋਂ ਤਿੱਬਤ ਤੱਕ ਉਹਦਾ ਰਾਜ ਸੀ, ਪਰ ਅਕਾਲ ਤਖਤ ਦੇ ਸਾਹਮਣੇ ਉਹ ਵੀ ਜਵਾਬਦੇਹ ਸੀ, ਉਹਨੂੰ ਵੀ ਅਕਾਲੀ ਫੂਲਾ ਸਿੰਘ ਨੇ ਤਲਬ ਕੀਤਾ। ਪਰ ਇਸ ਨੇ ਅਕਾਲ ਤਖਤ ਨੂੰ ਕਿਵੇਂ ਹੱਥ ਠੋਕਾ ਬਣਾ ਲਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ 'ਤੇ ਦੇਖਿਆ ਕਿ ਕਿਵੇਂ 24 ਘੰਟੇ ਦੇ ਵਿੱਚ ਕੋਰ ਕਮੇਟੀ, ਜਨਰਲ ਹਾਊਸ, ਐਗਜ਼ੈਕਟਿਵ ਔਰ ਅਕਾਲ ਤਖਤ ਲਾਈਨ ਅਪ ਕਰਕੇ ਜਿਹੜਾ ਉਹ ਕੱਢ ਕੇ ਬਾਹਰ ਮਾਰਿਆ। ਸੋ ਹੁਣ ਇਸ ਪਾਵਰ ਤੱਕ ਪਹੁੰਚਣ ਦੇ ਵਿੱਚ ਇਸ ਦਾ ਕਰੀਅਰ ਤਾਂ ਬਾਦਲ ਦਾ ਜਿਹੜਾ ਹੈ ਸਿਆਸੀ ਉਹ ਕਾਂਗਰਸ ਤੋਂ ਸ਼ੁਰੂ ਹੋਇਆ। ਪਹਿਲੀ ਚੋਣ ਇਹਨੇ ਕਾਂਗਰਸ ਦੀ ਟਿਕਟ 'ਤੇ ਲੜੀ ਹੈ ਔਰ ਇਹੀ ਕਾਰਨ ਹੈ ਕਿ ਜਦੋਂ ਇਹ ਕਾਂਗਰਸ ਦੇ ਖਿਲਾਫ ਬਹੁਤ ਜ਼ਿਆਦਾ ਨਾ ਪੱਕੀ ਗੱਲਾਂ ਕਰਦਾ ਹੈ, ਫਿਰ ਇਹਨੂੰ ਕੋਈ ਕਾਂਗਰਸੀ ਯਾਦ ਕਰਾ ਦਿੰਦਾ ਵੀ ਤੂੰ ਕਾਂਗਰਸ 'ਚੋਂ ਹੀ ਸ਼ੁਰੂ ਕੀਤਾ ਹੈ। ਜੀ। ਔਰ ਇਸ ਦਾ ਇਹ 5ਵੀਂ ਵਾਰ ਮੁੱਖ ਮੰਤਰੀ ਬਣਿਆ, ਇਹ ਵੀ ਪਤਾ ਹੈ। 1966 'ਚ ਜਿਹੜਾ ਹੈ ਉਹ ਪੰਜਾਬ ਪੁਨਰਗਠਨ ਐਕਟ ਤੋਂ ਬਾਅਦ ਪੰਜਾਬ ਹੋਂਦ ਦੇ ਵਿੱਚ ਆਇਆ। ਪਹਿਲਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਬਣਿਆ, ਪਰ ਉਹ ਕੋਈ ਵੈਸੇ ਤਾਂ ਪੜ੍ਹਿਆ ਲਿਖਿਆ ਕਾਬਲ ਸੀ, ਪਰ ਨਾ ਉਸ ਨੂੰ ਕੋਈ ਜਾਂਚ ਸੀ ਵੀ ਕਿਵੇਂ ਰੱਖਣਾ। ਤੇ ਇਹ ਸਾਰੇ ਖੁਦਗਰਜ਼ ਕਿਸਮ ਦੇ ਲੋਕ ਇਕੱਠੇ ਹੋਏ ਸੀ। ਸੋ ਉਸ ਸਾਰੀ ਭੰਨ ਤੋੜ 'ਚੋਂ ਗੁਰਨਾਮ ਸਿੰਘ ਬਣਿਆ, ਇੱਕ ਵਾਰੀ ਬਣਿਆ, ਫਿਰ ਦੁਬਾਰਾ ਚੋਣ ਹੋਈ ਬਣਿਆ। ਉਹਦੇ 'ਚੋਂ ਇਹ ਫਤਿਹ ਸਿੰਘ ਜਿਹੜਾ ਇਹ ਬਾਦਲ ਦੇ ਕਾਫੀ ਜਿਹੜਾ ਬਾਦਲ ਹੈ ਸੰਤ ਫਤਿਹ ਸਿੰਘ ਦੇ ਕਾਫੀ ਨੇੜੇ ਚਲਾ ਗਿਆ ਔਰ ਇਹਨੂੰ ਮੁੱਖ ਮੰਤਰੀ ਉਹਨਾਂ ਨੇ ਚੁਣ ਲਿਆ। ਜੀ। ਸੋ ਉਹ ਭਾਵੇਂ ਥੋੜ੍ਹੀ ਦੇਰ ਹੀ ਰਿਹਾ, ਸਰਕਾਰ ਟੁੱਟ ਗਈ। ਸੋ ਇਹ ਉਹਦਾ ਸਿੱਧੇ ਤੌਰ ਦੇ ਉੱਤੇ ਆਪਣਾ ਸਿਆਸੀ ਉਭਾਰ ਦੇ ਵਿੱਚ ਆਉਣਾ ਸੀ। ਪਰ ਇੱਕ ਗੱਲ ਇਹਨੇ ਸਿਆਸਤ ਦੇ ਵਿੱਚ ਆਉਂਦਿਆਂ ਅਕਾਲੀਆਂ ਦੀ ਇਹ ਦੇਖ ਲਈ ਕਿ ਕਿਉਂਕਿ ਇਹਦੇ ਅੰਦਰ ਸਿੱਖੀ ਤਾਂ ਹੈ ਨਹੀਂ, ਇਹ ਸਿੱਖ ਏਜੰਡਾ ਕਦੇ ਵੀ ਇਹਨੇ ਨਹੀਂ ਪਰਸਿਊ ਕੀਤਾ।
ਜੀ। ਸੋ ਇਹਨੇ ਦੇਖਿਆ ਕਿ ਵੀ ਜੇ ਭਾਰਤੀ ਜਨਸੰਘ ਦੇ ਨਾਲ, ਉਦੋਂ ਭਾਰਤੀ ਜਨਸੰਘ ਸੀ, ਉਹਦੇ ਨਾਲ ਗੱਠਜੋੜ ਜਾਰੀ ਰਹੇ ਤੇ ਜਿਹੜਾ ਵਿਦਿਨ ਅਕਾਲੀਆਂ ਦੇ ਚੈਲੰਜ ਹੁੰਦਾ ਹੈ ਉਹਨੂੰ ਖਤਮ ਕੀਤਾ ਜਾ ਸਕਦਾ ਕਿ ਵੀ ਉਹਨਾਂ ਦੇ ਵਿੱਚ ਆਪਣੀ ਬਣਾਓ ਕਿ ਜੀ ਮੈਂ ਤੁਹਾਡਾ ਬੰਦਾ। ਔਰ ਇਹਨੇ 1966 ਵਾਲੇ ਪੀਰੀਅਡ ਤੋਂ ਹੀ, ਜਦੋਂ ਕਿ ਇਹ ਜਨਸੰਘ ਦੇ ਨਾਲ ਕੋਲੀਸ਼ਨ ਬਣੀ, ਪਿਛਲੇ 50 ਸਾਲ 'ਚ ਇਹਨੇ ਕੋਈ ਕੰਬੀਨੇਸ਼ਨ ਹੋਰ ਬਣਨ ਹੀ ਨਹੀਂ ਦਿੱਤਾ। ਹਾਲਾਂ ਇੱਕ ਦੋ ਵਾਰੀ ਸਾਧੂ ਸਿੰਘ ਹਮਦਰਦ ਅਜੀਤ ਦਾ ਐਡੀਟਰ ਮਾਲਕ ਸੀ, ਉਹਨੇ ਇਹ ਆਈਡੀਆ ਫਲੋਟ ਕੀਤਾ ਸੀ ਕਿ ਵੀ ਸਾਨੂੰ ਬਜਾਏ ਕਿ ਅਕਾਲੀ ਅਸੀਂ ਬਿਲਕੁਲ ਸਰਕਾਰ ਦੇ ਵਿਰੁੱਧ ਲਾਈਨ ਰੱਖੀ ਹੈ, ਅਸੀਂ ਘੱਟ ਗਿਣਤੀ ਹੈ ਜੀ, ਪਰ ਪੰਜਾਬ 'ਚ ਹੁਣ ਅਸੀਂ ਮੈਜੋਰਟੀ 'ਚ ਹੋ ਗਏ, ਅਸੀਂ ਇੱਦਾਂ ਦੀ ਨੀਤੀ ਰੱਖੀ ਹੈ ਜੋ ਜੇ DMK ਵਾਲਿਆਂ ਨੇ ਰੱਖੀ ਹੋਈ ਹੈ ਤਮਿਲਨਾਡੂ 'ਚ। ਭਾਵੇਂ ਦੋ ਫੈਕਸ਼ਨਸ ਅੱਡ-ਅੱਡ ਨੇ, ਜਿਹਦੀ ਵੀ ਸਰਕਾਰ ਬਣਦੀ ਹੈ ਉਹ ਵੱਧ ਤੋਂ ਵੱਧ ਸੂਬੇ ਦਾ ਫਾਇਦਾ ਲੈਂਦੇ ਨੇ, ਅਸੀਂ ਟਕਰਾਅ ਦਾ ਰਸਤਾ ਨਾ ਲਈਏ ਜੀ। ਪਰ ਬਾਦਲ ਨੂੰ ਇਹੀ ਸੂਟ ਕਰਦਾ ਸੀ, ਉਹਨੂੰ ਵੀ ਸਪਰਨ ਕੀਤਾ। ਫਿਰ ਪਿੱਛੇ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਕਿਵੇਂ ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ ਸ਼ੁਰੂ ਕੀਤੀ ਆਪਣੀ ਮੂਵਮੈਂਟ ਇੰਦਰਾ ਗਾਂਧੀ ਨੂੰ ਹਟਾਉਣ ਲਈ, ਉਦੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵਿੱਚ, ਕਾਰਜਕਾਰਨੀ ਮੀਟਿੰਗ ਦੇ ਵਿੱਚ ਬਾਦਲ ਇਹ ਮਤਾ ਲਿਆਇਆ ਕਿ ਜੀ ਅਕਾਲੀ ਦਲ ਦੀ ਲੋੜ ਹੀ ਨਹੀਂ ਹੈ, ਇਹ ਸੈਕੂਲਰ ਪਾਰਟੀ ਹੈ, ਜਨਤਾ ਪਾਰਟੀ, ਇਹਦੇ 'ਚ ਹੀ ਰਲ ਜਾਈਏ। ਸੋ ਇਹ ਤਾਂ ਉਦੋਂ ਹੀ ਅਕਾਲੀ ਦਲ ਨੂੰ ਹੀ ਤੋੜਨ ਤੱਕ ਗਿਆ। ਪਰ ਜਥੇਦਾਰ ਮੋਹਨ ਸਿੰਘ ਤੋੜ ਟਕਸਾਲੀ ਅਕਾਲੀ ਸੀ, ਉਹਨਾਂ ਨੇ ਇਹਨੂੰ ਸਾਰੇ ਨੂੰ ਚੱਲਣ ਨਹੀਂ ਦਿੱਤਾ। ਫਿਰ ਅਸੀਂ ਦੇਖਦੇ ਕਿ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਉਸ ਪੀਰੀਅਡ 'ਚ ਵੀ। ਔਰ ਇਹ ਵੀ ਗੱਲ ਹੁਣ ਸਾਰੀਆਂ ਹਿਸਟੋਰੀਕਲ ਗੱਲਾਂ ਨੇ ਵੀ ਇੰਦਰਾ ਗਾਂਧੀ ਨੇ ਆਪਣੇ ਐਮਿਸਰੀ ਭੇਜੇ, ਇਹਨਾਂ ਨੇ ਮੋਰਚਾ ਲਾਇਆ ਸੀ ਕਿ ਵੀ ਇਹ ਤੁਸੀਂ ਮੋਰਚਾ ਛੱਡ ਦਿਓ, ਤੁਸੀਂ ਜੋ ਚਾਹੁੰਦੇ ਹੋ ਲੈ ਲਓ, ਪੰਜਾਬ ਲਈ ਚੰਡੀਗੜ੍ਹ ਲੈ ਲਓ, ਪਾਣੀ ਲੈ ਲਓ, ਆਰਟੀਕਲ 370 ਲੈ ਲਓ, ਆਟੋਨੋਮਸ ਹੋ ਜਾਓ, ਸਿਰਫ ਦਿੱਲੀ 'ਚ ਮੈਨੂੰ ਸਪੋਰਟ ਕਰ ਦਿਓ ਤੇ ਮੋਰਚਾ ਵਾਪਸ ਲੈ ਲਓ ਜੀ। ਔਰ ਟੋੜਾ ਦੂਜੇ ਇਸ ਗੱਲ ਲਈ ਮੰਨ ਕੇ ਵੀ ਇਹ ਚਾਂਸ ਹੈ ਕਿ ਸਿਆਸਤ ਦੇ ਵਿੱਚ ਕੋਈ ਤੁਹਾਨੂੰ ਜਦੋਂ ਪਾਵਰ ਦਿੰਦਾ ਕੋਈ ਮੌਕਾ ਹੀ ਹੁੰਦਾ। ਇਹਦੇ ਤੇ ਐਸਾ RSS ਦੀ ਪਾਹ ਚੜੀ ਹੋਈ ਸੀ, ਇਹਨੇ ਕਿਹਾ ਜੀ ਨਹੀਂ ਅਸੀਂ ਇਹਨਾਂ ਨਾਲ ਨਹੀਂ ਸਮਝੌਤਾ, ਮੋਰਚਾ ਅਸੀਂ ਲਾਣਾ। ਸੋ ਬਾਕੀ ਇਹਨੇ ਕਿਵੇਂ ਕੀ ਰੋਲ ਅਦਾ ਕੀਤਾ ਜਾਂ ਇਹਦੇ ਵਿਚਲਾ ਕੀ ਹੈ, ਸੰਤ ਭਿੰਡਰਾਂ ਵਾਲਿਆਂ ਦੇ ਜੇ ਮੈਂ ਸ਼ਬਦਾਂ 'ਚ ਹੀ ਕਹਾਂ, ਜਿਹੜੇ ਕਿ ਇੱਕ ਜ਼ੁਮਲਾ ਇਹਦੇ ਕਰੈਕਟਰ ਨੂੰ ਬਿਆਨਦਾ ਹੈ, ਉਹ ਇਹ ਕਹਿੰਦੇ ਸੀ ਕਿ ਇਹਦੀ ਪਤਲੂਨ ਲਵਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਜੀ। ਵੀ ਕਿਸੇ ਨੇ ਇਹਨੂੰ ਕਦੇ ਦੇਖਿਆ ਵੀ ਹਰਮੰਦਰ ਦੇ ਸਰੋਵਰ 'ਚ ਦੁੱਖ ਭੰਜਨੀ ਬੇਰੀ ਇਸ਼ਨਾਨ ਕੀਤਾ ਕਿਤੇ ਸਰੋਵਰ 'ਚ ਕੀਤਾ। ਔਰ ਮੈਨੂੰ ਹੈਰਾਨੀ ਹੋਈ ਵੀ ਹਾਲਾਂਕਿ ਅਕਾਲੀਆਂ ਦਾ ਇਹ ਹਿੱਸਾ ਹੁੰਦਾ ਸੀ ਕਿ ਜਿਹੜਾ ਅੰਮ੍ਰਿਤਧਾਰੀ ਹੈ ਉਹੀ MLA ਬਣ ਸਕਦਾ, ਜਾਂ ਜਿਹੜਾ ਨਹੀਂ ਹੁੰਦਾ ਸੀ MLA ਬਣ ਕੇ ਅੰਮ੍ਰਿਤ ਛਕਦਾ ਸੀ। ਬਾਦਲ ਨੇ 1999 'ਚ ਅੰਮ੍ਰਿਤ ਛਕਣ ਦਾ ਡਰਾਮਾ ਕੀਤਾ ਹੈ, ਅਨੰਦਪੁਰ ਜੀ ਮੈਂ ਛਕ ਰਿਹਾ। ਇਹਦਾ ਮਤਲਬ ਇਹ ਹੈ ਕਿ ਵੀ ਇਹ ਵੀ ਧੋਖੇ 'ਚ ਰੱਖਿਆ ਕਿ ਮੈਂ ਅੰਮ੍ਰਿਤ ਛਕਿਆ, ਉਹ ਮੁੜ ਕੇ ਛਕ ਕੇ ਵੀ ਨਿੱਕਰ ਹੀ ਪਾਈ ਹੋਣੀ ਹੈ ਖਾਕੀ। ਪਰ ਹੁਣ ਇਹ ਕੋਈ ਪੁੱਛ ਸਕਦਾ ਵੀ ਜਿਹੜਾ ਚੀਫ ਮਿਨਿਸਟਰ ਰਿਹਾ ਹੋਇਆ ਅਕਾਲੀਆਂ ਵੱਲੋਂ ਇੰਨਾ ਚਿਰ ਔਰ ਜਿਹੜਾ ਲੀਡ ਕਰਦਾ ਰਿਹਾ, ਮੋਰਚਿਆਂ ਦੇ ਵਿੱਚ ਅੱਗੇ ਆਇਆ, ਉਹ ਅੰਮ੍ਰਿਤ ਹੀ ਨਹੀਂ ਉਹਨੇ ਛਕਿਆ ਹੋਇਆ ਸੀ, ਕਿਉਂਕਿ ਉਹਦਾ ਫੇਥ ਹੀ ਨਹੀਂ, ਇਹਦਾ ਫੇਥ ਨਹੀਂ ਹੈ। ਔਰ ਜਿਵੇਂ ਫਿਰ ਧਰਮਯੁੱਧ ਮੋਰਚੇ ਦੇ ਦੌਰਾਨ ਕਿੰਨੀਆਂ ਮੀਟਿੰਗਾਂ ਇੰਦਰਾ ਗਾਂਧੀ ਦੇ ਨਾਲ ਹੋਈਆਂ, ਕਿਵੇਂ ਇਹ ਗੱਲ ਹੁਣ ਸਾਹਮਣੇ ਆਈ ਹੈ ਵੀ ਲਾਸਟ ਇਕੱਲਾ ਵੀ ਮਿਲਿਆ ਹੋਮ ਮਿਨਿਸਟਰ ਨੂੰ ਕਿ ਵੀ ਕਰ ਦਿਓ ਕੰਮ। ਇਧਰੋਂ ਕਾਲ ਦਿੱਤੀ ਕਿ ਜੀ ਫੌਜੀਆਂ ਨੂੰ ਜੂਨ 84 ਦਾ ਘੱਲੂਘਾਰਾ ਹੋ ਗਿਆ ਕਿ ਆ ਜਾਓ, ਬਾਹਰ ਆ ਜਾਓ। ਫਿਰ ਭਗੌੜਾ, ਫਿਰ 1993 ਜਿਹੜਾ ਮੈਮੋਰੈਂਡਮ ਦਿੱਤਾ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੂਟਰੋਸ ਗਾਲੀ ਨੂੰ, ਉਹਦੇ 'ਚ ਕਿਹਾ ਹੋਇਆ ਵੀ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਚਾਹੀਦਾ, ਤੇ ਅਸੈਂਬਲੀ ਦੇ ਵਿੱਚ ਖਲੋ ਕੇ ਪੰਜਾਬ ਦੇ ਵਿੱਚ ਪਿੰਡ ਵਾਲਿਆਂ ਨੂੰ ਵੀ ਸਰਕਾਰੀ ਕਹਿੰਦਾ, ਤੇ ਜਿੰਨਾ ਜੋ ਵੀ ਸੀ ਸਾਰੀ ਇਸ ਲਹਿਰ ਨੂੰ ਕਿਵੇਂ ਇਹਨੇ ਸੈਬੋਟਾਜ ਕੀਤਾ। ਔਰ ਇਹ ਸਾਰਾ ਔਰ ਕਿਵੇਂ ਫਿਰ 1996 'ਚ ਮੋਗੇ ਦੇ ਵਿੱਚ ਜਿਹੜੀ ਅਕਾਲੀਆਂ ਨੇ ਕਾਨਫਰੰਸ ਕੀਤੀ, ਉਹਦਾ ਉਦੋਂ ਦਾ ਤਾਂ ਨਹੀਂ ਲੱਗਾ ਕਿ ਤੋੜ ਕੇ ਜਨਤਾ ਪਾਰਟੀ 'ਚ ਮਿਲਾਉਣ ਦਾ। ਉਹਦੇ 'ਚ ਉਹਨਾਂ ਨੇ ਪਾਸ ਕਰਾ ਲਿਆ ਕਿ ਜੀ ਇਹ ਹੁਣ ਅਕਾਲੀ ਸਿੱਖਾਂ ਦੀ ਪਾਰਟੀ ਨਹੀਂ, ਅਸੀਂ ਪੰਜਾਬੀਆਂ ਦੀ ਪਾਰਟੀ ਹਾਂ, ਹਿੰਦੂ ਵੀ ਜੁਆਇਨ ਕਰ ਸਕਦੇ ਨੇ, ਮੁਸਲਮਾਨ ਵੀ ਕਰ ਸਕਦੇ ਨੇ, ਈਸਾਈ ਵੀ ਕਰ ਸਕਦੇ ਨੇ। ਇਸ ਵੇਲੇ 9 MLA ਅਕਾਲੀ ਦਲ ਦੇ ਸੂਟੇ ਲਾਉਣ ਵਾਲੇ ਹਿੰਦੂ ਨੇ ਜੀ। ਔਰ ਇੰਨਾ ਡੈਮੇਜ ਕਰਨ ਤੋਂ ਬਾਅਦ ਧਰਮਯੁੱਧ ਮੋਰਚਾ ਛੱਡਿਆ, ਹੋਰ ਸਾਰਾ ਛੱਡਿਆ। ਕਿਵੇਂ ਅੱਜ ਵੀ ਜੇ ਭਾਈ ਕੁਲਬੀਰ ਸਿੰਘ ਬੜਾ ਪਿੰਡ, ਦੂਸਰੇ ਸਿੰਘ ਜਿਹੜੇ ਨੇ ਕਿਵੇਂ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ, ਕਿਵੇਂ ਸੁਮੇਧ ਸੈਣੀ ਕਾਤਲ ਜਿਹੜਾ ਸਿੱਖਾਂ ਦਾ ਉਹਨੂੰ ਲਿਆ ਕੇ DGP ਲਾਇਆ, ਕਿਵੇਂ ਇਜ਼ਹਾਰ ਆਲਮ ਉਹਦੀ ਘਰ ਵਾਲੀ ਨੂੰ MLA। ਸੋ ਇਹਦੇ ਜੇ ਤੁਸੀਂ ਇਹਦੇ ਲਈ ਤਾਂ ਇੱਕ ਪੂਰਾ ਅੱਧੇ ਘੰਟੇ ਦਾ ਸੈਗਮੈਂਟ ਤਾਂ ਬਹੁਤ ਥੋੜ੍ਹਾ ਹੈ, ਘੰਟਿਆਂ ਬੱਧੀ ਵੀ ਇਸ ਦੀ ਤੁਸੀਂ ਇਸ ਦੀਆਂ ਕਰਤੂਤਾਂ ਦੀ ਗੱਲ ਕਰੋ ਤਾਂ ਫਿਰ ਇਹੀ ਆਉਂਦਾ ਹੁਣ ਇਹ ਬਾਦਲ ਜਿਹਨੇ ਇਹਨੂੰ ਪੰਜਾਬੀ ਪਾਰਟੀ ਬਣਾਇਆ, ਜਿਹਨੇ ਸਾਰੀ ਮੂਵਮੈਂਟ ਦਾ ਨੁਕਸਾਨ ਕੀਤਾ, ਹੁਣ ਆਪਣੀ ਨਈਆ ਡਗਮਗਾ ਰਹੀ ਹੈ। ਜਿਹੜੇ ਨੇ ਉਹ ਕਿਲੇ ਦੇ ਵਿੱਚ ਜਿਹੜੇ ਨੇ ਮਘੋਰੇ ਹੋਏ ਨੇ, ਲੋਕਾਂ ਨੇ ਨਕਾਰਿਆ ਪਾਰਲੀਮੈਂਟ ਚੋਣਾਂ 'ਚ, ਹੁਣ ਸ਼ਹੀਦੀ ਤੇ ਅਕਾਲ ਤਖਤ ਤੇ ਮੈਂ ਜਾ ਕੇ ਕੁਰਬਾਨ ਹੋ ਜਾਵਾਂਗਾ, ਕੌਮ ਖਾਲਸਾ ਪੰਥ। ਸੋ ਇਸ ਤੋਂ ਵੱਡਾ ਡਰਾਮੇਬਾਜ਼, ਮਗਰਮੱਛ ਦੇ ਅਥਰੂ, ਬੇਈਮਾਨ
ਔਰ ਹਿੰਦੂਤਵ ਵੀ ਬੰਦਾ ਖਾਕੀ ਨਿੱਕਰ ਵਾਲਾ ਇਹ ਹੋਰ ਕੋਈ ਸਾਡੀ ਹਿਸਟਰੀ 'ਚ ਨਹੀਂ ਹੋਇਆ ਜੀ ਜੀ। ਸੋ ਇਹ ਬਾਦਲ ਦੀ ਕਰਤੂਤ ਹੈ। ਮੇਰੇ ਖਿਆਲ ਹੈ ਵੀ ਹੁਣ ਵੀਰ ਗੁਰਪ੍ਰੀਤ ਸਿੰਘ ਸ਼ਿਕਾਇਤ ਨਹੀਂ ਕਰਨਗੇ ਸਤਨਾਮ ਸਿੰਘ ਹੋਰਾਂ ਨੂੰ ਕਿ ਜੀ ਦੇਖੋ ਬਾਦਲ ਦਾ ਦੱਸਿਆ ਨਹੀਂ ਹੈ। ਜੀ ਜੀ। ਉਹਦਾ ਅਸੀਂ ਟਿੱਪੜਾ ਸੁਣਾ ਦਿੱਤਾ ਜਿੰਨਾ ਕੁ ਸਾਨੂੰ ਪਤਾ ਹੈ ਸਿਆਸੀ ਟਿੱਪੜਾ। ਬਾਕੀ ਨਿੱਜੀ ਜ਼ਿੰਦਗੀ ਬਾਰੇ ਬਹੁਤੀ ਗੱਲ ਕਰਨੀ ਮੈਂ ਪਸੰਦ ਨਹੀਂ ਕਰਦਾ ਜੀ। ਪਰ ਉਹ ਵੀ ਜਿਵੇਂ ਰਿਸ਼ਤੇਦਾਰੀਆਂ ਕੀਤੀਆਂ ਨੇ ਕੈਰੋਂ ਦੇ ਟੱਬਰ ਨਾਲ, ਇੱਕ ਪਾਸੇ ਕਾਂਗਰਸ ਨੂੰ ਕੀ ਕਹਿਣਾ ਤੇ ਕੁੜਮਾਚਾਰੀ ਕਾਂਗਰਸੀਆਂ ਨਾਲ ਕੀਤੀ। ਇਹ ਵੀ ਸੰਤ ਪਿੰਡਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਜੀ ਕੁੜਮ ਤੁਹਾਡੇ ਕਾਂਗਰਸੀ ਤੇ ਕਹੀ ਜਾਓ ਮੈਨੂੰ ਕਿ ਜੀ ਕਾਂਗਰਸ ਨੇ ਘੱਲਿਆ। ਜੀ ਜੀ। ਸੋ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।